Chase my dollars, make it hurt. इंडस्ट्री भी देख रहे सारे दर्शकों का एक बार फिर तो स्वागत है। मैं हरजीत लसाड़ा तो मेरे नाल कैमरामैन गुरविंदर मिंदी। ਆਸਟ੍ਰੇਲੀਆ ਦੇ ਖੂਬਸੂਰਤ ਸ਼ਹਿਰ ਬ੍ਰਿਸਬਨ ਤੇ ਬ੍ਰਿਸਬਨ ਦੇ ਵਿੱਚ ਖੂਬਸੂਰਤ ਇਲਾਕਾ ਮਾਊਂਟ ਕਰਵੈਟ ਤੇ ਮਾਊਂਟ ਕਰਵੈਟ ਦੇ ਵਿੱਚ ਇਸ ਵਕਤ ਅਸੀਂ ਇਕੱਤਰ ਹੋਏ ਹਾਂ। ਹਿਲਸੌਂਗ ਸਥਾਨ ਹੈ ਜੀ, ਜਿੱਥੇ ਅੱਜ ਖੂਬਸੂਰਤ ਗਾਇਕੀ ਦਾ ਮੰਜ਼ਰ ਕਹਿ ਲਓ ਕਿ ਸ਼ੁਰੂ ਹੋਣ ਜਾ ਰਿਹਾ। ਇਕੱਠ ਤੁਸੀਂ ਕੈਮਰੇ ਦੀ ਅੱਖ ਨਾਲ ਦੇਖ ਸਕਦੇ ਹੋ ਕਿ ਇੰਨਾ ਜਿਵੇਂ ਜਾਂ ਕਹਿ ਲਓ ਕਿ ਦੁਆਬੇ ਦੇ ਬੁਲਾਉਣੀ ਦੀ ਛਿੰਝ ਸ਼ੁਰੂ ਹੋਣ ਜਾ ਰਹੀ ਹੈ। ਖੈਰ ਇੱਥੇ ਛਿੰਝ ਘੋੜਾਂ ਦੀ ਨਹੀਂ ਹੈਗੀ, ਇੱਥੇ ਛਿੰਝ ਹੈਗੀ ਆ ਗਾਇਕੀ ਦੀ। ਤੇ ਗਾਇਕੀ ਦੇ ਵਿੱਚ ਤਿੰਨ ਭਰਾ ਕੈਨੇਡਾ ਤੋਂ ਸਿੱਧੇ ਅੱਜ ਬ੍ਰਿਸਬਨ ਦੇ ਵਿੱਚ ਰੌਣਕਾਂ ਲਾਉਣਗੇ। ਮੇਰੀ ਮੁਰਾਦ ਹੈ ਜੀ ਪੰਜਾਬੀ ਵਿਰਸਾ 2024 ਜਿਹੜਾ ਕਿ ਬ੍ਰਿਸਬਨ ਦੇ ਵਿੱਚ ਅੱਜ ਹੋਣ ਜਾ ਰਿਹਾ। ਪਰਿਵਾਰਾਂ ਦੇ ਨਾਲ ਕਹਿ ਲਓ ਕਿ ਇਹ ਸਥਾਨ ਅੱਜ ਭਰਿਆ ਪਿਆ। ਬਜ਼ੁਰਗ ਆ ਚੁੱਕੇ ਨੇ, ਮਾਤਾਵਾਂ ਆ ਚੁੱਕੀਆਂ ਨੇ, ਭੈਣਾਂ ਆ ਚੁੱਕੀਆਂ ਨੇ ਤੇ ਬੱਚੇ ਆ ਚੁੱਕੇ ਨੇ। ਮੇਲੇ ਵਰਗਾ ਮਾਹੌਲ ਬਣਿਆ ਪਿਆ ਆ। ਅਸੀਂ ਅੱਜ ਕੋਸ਼ਿਸ਼ ਕਰਾਂਗੇ ਕਿ ਇਸ ਪ੍ਰੋਗਰਾਮ ਦੀ ਪੰਜਾਬੀ ਵਿਰਸੇ ਦੀ ਜੋ ਬ੍ਰਿਸਬਨ ਦੇ ਵਿੱਚ ਹੋਣ ਜਾ ਰਿਹਾ ਉਹਦੀਆਂ ਵੰਨਗੀਆਂ ਇਕੱਠੀਆਂ ਕਰੀਏ ਤੇ ਆਪਣੇ ਦਰਸ਼ਕਾਂ ਦੇ ਸਰਮੁਖ ਕਰੀਏ। ਲੈ ਕੇ ਚੱਲਦੇ ਹਾਂ ਜੀ ਫਿਰ ਦਰਸ਼ਕਾਂ ਦੇ ਨਾਲ, ਦੇਖਦੇ ਹਾਂ ਕਿ ਕਿਸ ਤਰ੍ਹਾਂ ਦਾ ਚਾਅ ਚੜ੍ਹੇ ਹੋਏ ਨੇ ਤੇ ਕਿਸ ਤਰ੍ਹਾਂ ਦਾ ਆਯੋਜਨ ਹੋ ਰਿਹਾ। ਚੱਲਦੇ ਹਾਂ ਜੀ ਫਿਰ ਪੰਜਾਬੀ ਵਿਰਸਾ 2024। ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਇੱਥੇ ਵਾਰਸ ਭਰਾਵਾਂ ਦੀ ਜੋੜੀ ਨੂੰ ਆਪਣੇ ਪਰਿਵਾਰ ਦੇ ਨਾਲ ਦੇਖਣ ਆਏ ਹਾਂ ਤੇ ਇਹੀ ਉਮੀਦ ਆ ਕਿ ਹਰ ਇੱਕ ਵਾਰ ਦੀ ਤਰ੍ਹਾਂ ਵਾਰਸ ਭਰਾ ਆ ਜਿਹੜੇ ਸਾਡੀਆਂ ਉਮੀਦਾਂ 'ਤੇ ਖਰੇ ਉਤਰਨਗੇ ਤੇ ਅਸੀਂ ਆਪਣੀ ਫੈਮਿਲੀ ਦੇ ਨਾਲ ਇਸ ਫੰਕਸ਼ਨ ਨੂੰ ਅਸੀਂ ਇੰਜੋਏ ਕਰੀਏ। ਥੈਂਕ ਯੂ। ਰੈਡੀ ਰੱਖੋ ਆਪਾਂ, ਕਿਉਂਕਿ ਬਾਹਰ ਠੰਡ ਬਹੁਤ ਹੈ। ਜਿਹੜੇ ਵੀ ਹਲੇ ਪਾਰਕਿੰਗ 'ਚ ਖੜੇ ਨੇ ਪਲੀਜ਼ ਉਹਨਾਂ ਨੂੰ ਵੀ ਬੇਨਤੀ ਹੈ ਕਿ ਅੰਦਰ ਆ ਜਾਓ। ਆਪਾਂ ਸਟਾਰਟ ਕਰੀਏ ਕਿਉਂਕਿ ਜਿਹੜਾ ਹਾਲ ਹੈ ਉਹਦੀ 10 ਵਜੇ ਤੱਕ ਸ਼ਾਰਪ ਆਪਾਂ ਖਤਮ ਕਰਨਾ ਪੈਣਾ। ਤੇ ਸਾਡੇ ਸਾਰੇ ਮਿਊਜ਼ਿਕ ਪਰਿਵਾਰ ਨੂੰ ਮੈਂ ਸੱਦਾ ਦਊਂਗਾ ਕਿ ਆ ਕੇ ਪਲੀਜ਼ ਆਪਣਾ ਤੁਸੀਂ ਸੀਟਾਂ ਆਪਣੀਆਂ ਲਓ। ਇਹ ਇਕੱਲੀ ਗੀਤਾਂ ਦੀ ਸ਼ਾਨ ਨਾ ਹੋਵੇ, ਇਹ ਸਾਡੀਆਂ ਜੜ੍ਹਾਂ, ਸਾਡਾ ਸੱਭਿਆਚਾਰ, ਸਾਡਾ ਵਿਰਸਾ, ਸਾਡੀ ਵਿਰਾਸਤ, ਸਾਡੀ ਤੁਹਾਡੀ ਸਾਂਝ, ਉਹਦਾ ਜਸ਼ਨ ਮਨਾਉਣ ਦੀ ਇਹ ਸ਼ਾਨ ਹੋਵੇ।
ਆਪਾਂ ਦੁਨੀਆ ਦੇ ਵਿੱਚ ਕਿਤੇ ਵੀ ਵਸੀਏ, ਅਸੀਂ ਕੈਨੇਡਾ ਹੋਈਏ, ਤੁਸੀਂ ਆਸਟ੍ਰੇਲੀਆ 'ਚ ਹੋਵੋ ਜਾਂ ਪੰਜਾਬ ਹੋਵੋ, ਕਿਸੇ ਕੋਨੇ 'ਚ ਵੀ ਹੋਵੋ, ਬਸ ਦਿਲੋਂ ਇੱਕ ਦੂਜੇ ਨਾਲ ਇਸੇ ਤਰ੍ਹਾਂ ਜੁੜੇ ਰਹੀਏ। ਧੰਨਵਾਦ ਇਸ ਅਨਕੰਡੀਸ਼ਨਲ ਪਿਆਰ ਦੇ ਲਈ, ਸ਼ਰਤ ਤੋਂ ਬਗੈਰ ਪਿਆਰ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦਵਿੰਦਰ ਭਾਜੀ ਬਹੁਤ ਵਧੀਆ ਲੱਗਿਆ ਜੀ, ਬਹੁਤ ਇੰਜੋਏ ਕੀਤਾ ਸਾਰਿਆਂ ਨੇ, ਤੇ ਇਦਾਂ ਹੀ ਇਹ ਪ੍ਰੋਗਰਾਮ ਹੁੰਦੇ ਰਹਿਣ ਤੇ ਅਸੀਂ ਆਉਂਦੇ ਰਹੀਏ, ਤੇ ਬਹੁਤ ਬਹੁਤ ਆਨੰਦ ਮਾਣਿਆ ਸਾਡੀ ਟੀਮ ਨੇ। ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ। ਇੰਨੀ ਸੋਹਣੀ ਮਹਿਫਲ ਲੱਗੀ ਹੈ ਇੱਥੇ ਇਸ ਹਾਲ ਦੇ ਵਿੱਚ। ਅਸੀਂ ਪਹਿਲੀ ਵਾਰੀ ਸ਼ੋਅ ਕਰ ਰਹੇ ਹਾਂ। ਕਈ ਤਰ੍ਹਾਂ ਦੇ ਫੁੱਲ ਹੁੰਦੇ ਆ, ਕੋਈ ਫੁੱਲ ਤਿੱਖਾ ਜਿਹਾ ਹੁੰਦਾ, ਉੱਪਰ ਨੂੰ ਲੰਬਾ ਹੁੰਦਾ, ਕੋਈ ਡਾੜੀ ਤੇ ਕਈ ਫੁੱਲ ਲੱਗੇ ਹੁੰਦੇ ਆ। ਇਹ ਅੱਜ ਤਾਂ ਬਹੁਤ ਬੜਾ ਸੂਰਜਮੁਖੀ ਦੇ ਫੁੱਲ ਵਾਂਗ ਤੁਸੀਂ ਖਿੜੇ ਬੈਠੇ। ਇੱਕ ਵਾਰ ਤਾੜੀ ਮਾਰੋ ਜ਼ੋਰ ਦੀ। ਇਸ ਹਾਲ ਦੀ ਵਧੀਆ ਗੱਲ ਇਹ ਆ ਕਿ ਜਿਹੜੀ ਪਿੱਛੇ ਤੋਂ ਪਿੱਛੇ ਸੀ ਆ, ਉਹ ਵੀ ਇਦਾਂ ਲੱਗਦਾ ਕਿ ਨੇੜੇ ਆ। ਬਹੁਤ ਬੜੀ ਖੁਸ਼ੀ ਹੋਈ ਹੈ ਸੁਣ ਕੇ, ਦੇਖ ਕੇ। ਤੇ ਪਿਛਲੀ ਆਵਾਜ਼ ਵੀ ਸੁਣ ਰਹੀ ਆ, ਲਲਕਾਰਾ ਮਾਰ ਕੇ ਸੁਣਾਓ ਤਾਂ ਸੁਣਦਾ ਇੱਥੇ। ਐਵੇਂ ਗੁੱਸੇ ਵਿੱਚ ਆ ਕੇ ਅੱਖਾਂ ਮੀਟ ਹੋ ਗਈਆਂ, ਗੁੱਸੇ ਵਿੱਚ ਆ ਕੇ ਅੱਖਾਂ ਮੀਟ ਹੋ ਗਈਆਂ। ਐਵੇਂ ਗੁੱਸੇ ਵਿੱਚ ਆ ਕੇ ਅੱਖਾਂ ਮੀਟ ਹੋ ਗਈਆਂ। ਮੈਂ ਤਾਂ ਕੀ ਮਿਲਾ ਗੁਰਪ੍ਰੀਤ ਵੀਰੇ ਕਿਹੋ ਜਿਹਾ ਲੱਗਿਆ ਕੰਮ? ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਇੰਜੋਏ ਕੀਤਾ ਸੀ। ਕਿੰਨੀਆਂ ਕਿ ਝੰਗਿਆੜਾ, ਕਿੰਨੀਆਂ ਕਿ ਸਿੱਟੀਆਂ? ਫੁੱਲ ਬੜਾ ਫੁੱਲ ਜੀ। ਅੱਛਾ ਜੀ। ਮੈਂ ਵੀਰੇ ਗੈਰੀ ਆਪਣਾ 100 ਬੜਾ 100 ਕਹਿੰਦੇ ਕਿ ਇੱਕੋ ਘਰ ਨਹੀਂ ਜੰਮਣਾ, ਮੁੜ ਕੇ ਇੱਕ ਟੱਬਰ ਦੇ ਜੀਆਂ ਨੇ। ਬਹੁਤ ਸੋਹਣਾ ਰੰਗ ਬੰਨਿਆ। ਮੈਂ ਕਹਿੰਦਾ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੇ ਰੰਗ ਬੰਨੇ ਆ, ਕਿ ਹਰ ਸਾਲ ਦੀ ਤਰ੍ਹਾਂ ਆਪਾਂ ਚਾਹੁੰਦੇ ਆ ਕਿ ਅਗਲੇ ਸਾਲ ਵੀ ਪੂਰਾ ਆਪਣਾ ਸ਼ੋਅ ਉੱਥੇ ਆਵੇ ਬ੍ਰਿਸਬੇਨ 'ਚ, ਤੇ ਆਪਾਂ ਪੂਰੇ ਆਪਣੀ ਹੁਮ ਕੇ ਸਾਰੇ ਪਰਿਵਾਰ ਨਾਲ ਆਪਣੀ ਟੀਮ ਨਾਲ ਆ ਕੇ ਇੱਥੇ ਜੁੜੀਏ। ਬਹੁਤ ਵਧੀਆ ਲੱਗਾ ਜੀ। ਨਾਮ ਬੋਲੇ। ਨਾਮ ਮੇਰਾ ਸੁਖਪ੍ਰੀਤ ਆ। ਬਹੁਤ ਸੋਹਣਾ ਸ਼ੋਅ ਸੀਗਾ। ਹਰ ਜੋਨਰ ਦੇ ਗਾਣੇ ਗਾਏ ਆ, ਹਰ ਟੌਪਿਕ ਸੀ ਕਵਰ, ਹਰ ਏਜ ਗਰੁੱਪ ਕਵਰ ਕੀਤਾ ਹੈ ਨਾ। ਬਹੁਤ ਸੋਹਣੇ ਗਾਣੇ ਗਾਏ। ਮੇਰਾ ਫੇਵਰੇਟ ਗਾਣਾ ਸੀਗਾ ਮੁੜਦੇ ਮੁੜਦੇ ਸ਼ਹਿਰ ਸਜੰਦੇ ਆ ਪਹੁੰਚੀ, ਉਹ ਗਾਇਆ। ਬਹੁਤ ਖੁਸ਼ੀ ਹੋਈ ਹੈ ਨਾ। ਮਜ਼ਾ ਆਇਆ ਜੀ, ਬੈਠੇ ਬੈਠੇ ਬੜਾ ਆਨੰਦ ਲਿੱਤਾ। ਨੱਚਣ ਵਾਲਾ ਤਾਂ ਹੈ ਨਹੀਂ ਸੀ, ਆਪਾਂ ਨੱਚਣ ਵਾਲੇ ਯਾਰ ਮਿੱਤਰ ਸੀ ਆਪਣੇ, ਪਰ ਆਪਾਂ ਬੈਠੇ ਨੇ ਬਹੁਤ ਸਾਲ ਲਿੱਤਾ ਜੀ। ਬਹੁਤ ਇੰਜੋਏ ਕੀਤਾ। ਜਿਵੇਂ ਇੱਥੇ ਬਨੇਰੇ ਦੇਖਣ ਨੂੰ ਨਹੀਂ ਮਿਲਦੇ, ਉਹਨਾਂ ਨੇ ਪਿੰਡਾਂ ਵਾਲੇ ਬਨੇਰੇ ਚਿੱਤੇ ਕਰਾਤੇ ਜੀ। ਇੱਥੇ ਬਹੁਤ ਵਧੀਆ ਲੱਗਾ ਜੀ, ਪਿੰਡ ਚਿੱਤੇ ਕਰਾਤਾ ਉਹਨਾਂ ਨੇ ਜੀ। ਤੇ ਹੀ ਕਹਿ ਲਓ ਵੀ ਪੂਰਾ ਸਿਰਾ ਕਰਾਤਾ ਵੀ। ਲਾ ਲਓ ਭੰਗੜੇ ਵਾਲੇ ਚਿੱਬ ਕੱਢਦੇ, ਜੇ ਕੋਈ ਨਾ ਨੱਚਿਆ ਤੇ ਉਹਦੀ ਗਲਤੀ ਆ, ਬਾਕੀ ਨੱਚਣਾ ਤਾਂ ਚਾਹੀਦਾ ਸੀ। ਅੱਜ ਮੁੜ ਕੇ ਇਹੋ ਜਿਹਾ ਸਬੱਬ ਨਹੀਂ ਮਿਲਣਾ ਕਿਸੇ ਨੂੰ। ਧੰਨਵਾਦ। ਮੇਰਾ ਨਾਮ ਹਰਸ਼ ਜੀ। ਵਧੀਆ ਸਵਾਦ ਆਇਆ ਨਾ, ਇੰਜੋਏ ਕੀਤਾ ਸਾਰਿਆਂ ਨੇ, ਤੇ ਵਧੀਆ ਮਾਹੌਲ ਸੀ। ਬਾਕੀ ਮੇਨ ਗੱਲ ਇਹ ਵਧੀਆ ਲੱਗੀ ਕਿ ਜਿਵੇਂ ਉਹਨਾਂ ਨੇ ਦੱਸਿਆ ਕਿ ਜੁਆਇੰਟ ਫੈਮਿਲੀ ਕਿਵੇਂ ਅੱਜ ਕੱਲ੍ਹ ਵੀ ਪੁਰਾਣੇ ਸਮਿਆਂ ਵਾਂਗੂ ਵੀ ਰਹਿਣੀ ਚਾਹੀਦੀ ਆ। ਭਰਾ ਇਕੱਠੇ ਹੋ ਕੇ ਰਹਿਣੇ ਚਾਹੀਦੇ ਨੇ, ਵੀ ਉਹ ਵੀ ਜੋੜ ਕੇ ਰੱਖਣ ਸਾਰਿਆਂ ਨੂੰ। ਉਹ ਗੱਲ ਸਭ ਤੋਂ ਵਧੀਆ ਲੱਗੀ ਉਹਨਾਂ ਦੀ। ਮੇਰਾ ਫਸਟ ਟਾਈਮ ਸੀਗਾ ਆਸਟ੍ਰੇਲੀਆ ਦੇ ਵਿੱਚ। ਬਹੁਤ ਜ਼ਿਆਦਾ ਵਧੀਆ ਸ਼ੋਅ ਸੀਗਾ ਜੀ। ਮਨਜੀਤ ਭੁੱਲਰ, ਹਰਜੀਤ ਭੁੱਲਰ ਜੀ, ਨਵਜੋਤ, ਅਮਨ, ਫਤਿਹ, ਅੱਗੇ ਸਾਰੀ ਟੀਮ ਬਹੁਤ ਵੱਡੀ ਹੈ। ਮੈਂ ਸ਼ੁਕਰੀਆ ਅਦਾ ਕਰਦਾ ਇਹਨਾਂ ਦਾ। 2009 'ਚ ਪੰਜਾਬੀ ਵਿਰਸਾ ਜਿਹੜਾ ਬ੍ਰਿਸਬੇਨ ਹੋਇਆ ਸੀ, ਉਦੋਂ ਬਹੁਤ ਜੰਗ ਸੀ, ਪੜ੍ਹਦੇ ਸੀ ਇਸ ਇੰਡੀਆ ਤੋਂ, ਉਦੋਂ ਇਹਨਾਂ ਨੇ ਕਰਾਇਆ ਸੀ। ਤੇ ਅੱਜ ਮੈਂ ਤਾਂ ਸਟੇਜ ਤੇ ਇਹਨਾਂ ਨੂੰ ਆਪਣੇ ਪਰਿਵਾਰ ਨੂੰ ਲੈ ਕੇ ਆਇਆ। 15ਵਾਂ ਸਾਲ ਹੈ ਸਾਨੂੰ ਬ੍ਰਿਸਬੇਨ ਦੇ ਵਿੱਚ ਇਸ ਟੀਮ ਨੂੰ ਪੰਜਾਬੀ ਵਿਰਸਾ ਕਰਦੇ।
ਤੁਸੀਂ ਮੁਬਾਰਕਬਾਦ ਦੇ ਹੱਕਦਾਰ ਆ ਸਾਰੇ ਭਰਾ, ਤੁਹਾਨੂੰ ਪਿਆਰ ਕਰਦੇ ਆ ਸਾਰੇ, ਤੁਸੀਂ ਇਹਨਾਂ ਨੂੰ ਪਿਆਰ ਕਰਦੇ ਆ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਤੇ ਹੁਣ ਆ ਜਾਓ ਫਿਰ। ਭਾਜੀ ਬਹੁਤ ਵਧੀਆ ਲੱਗਿਆ ਪ੍ਰੋਗਰਾਮ ਭਾਜੀ ਹੋਰਾਂ ਦਾ। ਅਸੀਂ ਇਹ ਤੀਜੀ ਵਾਰ ਆਏ ਹਾਂ ਸੁਣਨ ਇਸ ਵਾਰੀ ਜੀ ਜੀ, ਤੇ ਭਾਜੀ ਫੈਂਟੈਸਟਿਕ ਸੀ ਤੇ ਸਾਨੂੰ ਕੋਈ ਕੰਪਲੇਂਟ ਨਹੀਂ। 20 ਮਿੰਟ ਪਹਿਲਾਂ ਹੀ ਜਦੋਂ ਪ੍ਰੋਗਰਾਮ ਸੀਗਾ ਨਾ, ਇਹ ਬਾਈ ਅਸੀਂ ਬਾਵਾ ਦੂਰ ਤੋਂ, ਆਪਾਂ ਰਹਿੰਦੇ ਸੈਂਟਰ ਕੁਈਨਲੈਂਡ ਤੋਂ 1000 ਕਿਲੋਮੀਟਰ ਪੈ ਜਾਂਦਾ ਉੱਥੋਂ। ਅਸੀਂ ਪਹਿਲੀ ਵਾਰੀ ਬਾਈ ਦਾ ਪ੍ਰੋਗਰਾਮ ਦੇਖਿਆ, ਪਹਿਲੀ ਵਾਰੀ। ਬਹੁਤ ਵਧੀਆ ਲੱਗਾ। 1000 ਕਿਲੋਮੀਟਰ ਤੋਂ ਇਹ ਬਾਈ ਮੇਰਾ ਗੈਰੀ, ਇਹ ਵੀ ਐਮਰਲਡ ਸੈਂਟਰ ਕੁਈਨਲੈਂਡ ਤੋਂ ਆਪਾਂ ਆਏ ਹਾਂ ਸਪੈਸ਼ਲ ਸ਼ੋਅ ਦੇਖਣ ਵਾਸਤੇ, ਸਪੈਸ਼ਲ ਸ਼ੋਅ ਦੇਖਣ ਵਾਸਤੇ। ਸਾਨੂੰ ਬਹੁਤ ਵਧੀਆ ਲੱਗਾ। ਤੋਂ ਸਾਨੂੰ ਲੱਗਾ ਆਪਾਂ ਬਾਈ ਹਰਜੀਤ ਲਸਾਰੇ ਨੂੰ ਵੀ ਮਿਲ ਲਿਆ ਤੇ ਆਪਾਂ ਬਾਈ ਦੇ ਨਾਲ ਫੋਟੋ ਵੀ ਕਰਾ ਲਈ ਉਹਨਾਂ ਨਾਲ। ਸੱਚੀ ਬਹੁਤ ਵਧੀਆ ਲੱਗਾ। ਪਹਿਲੀ ਵਾਰੀ ਆਸਟ੍ਰੇਲੀਆ ਦੇ ਵਿੱਚ, ਦੂਜੀ ਵਾਰੀ ਸ਼ਾਇਦ ਦੇਖਿਆ ਦੂਸਰਾ, ਪਰ ਬਾਈ ਨੂੰ ਪਹਿਲੀ ਵਾਰ ਦੇਖਿਆ ਆਪਾਂ ਉਹਨਾਂ ਨੂੰ। ਬਾਈ ਨੂੰ ਪਹਿਲੀ ਵਾਰ ਦੇਖਿਆ। ਪਹਿਲੀ ਵਾਰ ਤਾਂ ਇਹਨਾਂ ਦੇ ਜਿਵੇਂ ਗਾਉਂਦੇ ਨੇ ਜੋ ਪਰਿਵਾਰਿਕ ਸੌਂਗ ਹੁੰਦੇ ਨੇ ਜੀ, ਤੇ ਕਿਸੇ ਤਰ੍ਹਾਂ ਦਾ ਵੀ ਇੱਦਾਂ ਨਹੀਂ ਲੱਗਦਾ ਸਾਨੂੰ ਵੀ ਕਿ ਅਸੀਂ ਫੈਮਿਲੀ ਜਾ ਕੇ ਨਹੀਂ ਸੁਣ ਸਕਦੇ। ਐਵਰੀਥਿੰਗ ਇਜ਼ ਫਾਈਨ, ਵੀ ਸਾਨੂੰ ਕੋਈ ਇੱਦਾਂ ਦਾ ਫੀਲ ਨਹੀਂ ਹੁੰਦਾ ਵੀ ਕੋਈ ਲੱਚਰ ਗਾਣੇ ਨੇ ਜਾਂ ਜਿਵੇਂ ਵੀ ਹੈ। ਇਹ ਫੈਮਿਲੀ ਦੇ ਹਿਸਾਬ ਨਾਲ ਗਾਉਂਦੇ ਨੇ ਤਾਂ ਵੀ ਹੈਪੀ। ਹਾਂਜੀ, ਬਹੁਤ ਵਧੀਆ ਪ੍ਰੋਗਰਾਮ ਸੀਗਾ, ਬਹੁਤ ਇੰਜੋਏ ਕੀਤਾ। ਹਾਂਜੀ, ਬਹੁਤ ਵਧੀਆ ਪ੍ਰੋਗਰਾਮ ਸੀਗਾ। ਬਹੁਤ ਵਧੀਆ ਲੱਗਿਆ ਮੈਨੂੰ। ਕੀ ਸਭ ਤੋਂ ਜ਼ਿਆਦਾ ਵਧੀਆ ਲੱਗਿਆ ਤੁਹਾਨੂੰ? ਜਦੋਂ ਮੈਂ ਡਾਂਸ ਕਰਦੀ ਸੀ। ਕਿਹੜੇ ਗਾਣੇ ਤੇ ਸਭ ਤੋਂ ਜ਼ਿਆਦਾ ਡਾਂਸ ਕੀਤਾ? ਲਾਸਟ ਵਾਲੇ ਤੇ। ਅੱਛਾ, ਲਾਸਟ ਵਾਲੇ ਤੇ ਕਿਹੜਾ ਭੰਗੜਾ ਪਾਇਆ? ਪੰਜਾਬੀ ਵਾਲਾ। ਪੰਜਾਬੀ ਵਾਲਾ ਪਾ ਕੇ ਦਿਖਾਓ ਥੋੜਾ ਜਿਹਾ ਸਟੈਪ, ਇੱਕ ਸਟੈਪ। ਆ ਓਏ ਹੋਏ ਓਏ ਹੋਏ ਓਏ ਹੋਏ ਹੋਏ ਓਏ ਹੋਏ ਹੋਏ ਓਏ ਹੋਏ। ਮੈਂ ਕਹਿੰਦਾ ਜੀ, ਮੈਂ ਇਹਨਾਂ ਦਾ ਲਾਸਟ ਸ਼ੋਅ ਮੈਲਬਨ ਦੇਖਿਆ ਸੀਗਾ ਜੀ। ਪਹਿਲਾ ਸ਼ੋਅ ਜਦੋਂ ਮੈਲਬਨ ਹੋਇਆ ਸੀਗਾ ਤਾਂ ਉਹ ਜਿਹੜੀ ਚੀਜ਼ ਤੇ ਆਹ ਜਿਹੜੀ ਚੀਜ਼, ਮੈਂ ਕਹਿੰਦਾ ਵੀ 1% ਵੀ ਫਰਕ ਨਹੀਂ। ਸਵਾਦ ਹੈ ਜਿਹੜੀ ਲਾਈਵ ਸਿੰਗਿੰਗ ਹੈ, ਜੋ ਇਹ ਕਰ ਸਕਦੇ ਨੇ ਵਾਰਿਸ ਭਰਾ, ਹੋਰ ਕੋਈ ਕਰ ਹੀ ਨਹੀਂ ਸਕਦਾ। ਮੈਂ ਕਹਿੰਦਾ ਵੀ ਸਵਾਦ ਆ ਗਿਆ ਪਰਿਵਾਰ ਦੇ ਨਾਲ। ਮੈਂ ਕਹਿੰਦਾ ਲਾਸਟ 2 ਘੰਟੇ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਕਿਵੇਂ ਨਿਕਲੇ ਨੇ। ਮੈਂ ਕਹਿੰਦਾ ਤੁਹਾਨੂੰ ਸਾਰੀਆਂ ਟੈਨਸ਼ਨਾਂ ਸਭ ਕੁਝ ਭੁੱਲ ਗਿਆ, ਸਵਾਦ ਆ ਗਿਆ। ਇਹਨਾਂ ਦੇ ਜਿਹੜਾ ਇਹ ਪੰਜਾਬੀ ਵਿਰਸਾ ਗਾਉਂਦੇ ਨੇ, ਇਹਨਾਂ ਦੇ ਤਿੰਨੇ ਭਰਾਵਾਂ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਵੀ ਕੋਈ ਕੱਢ ਸਕੀਏ ਆਪਾਂ। ਕੋਈ ਵੀ ਕਮੀ ਨਹੀਂ ਹੈਗੀ, ਨਾ ਇਹਨਾਂ ਦੇ ਸੋਹਾਂ ਦੇ ਵਿੱਚ, ਨਾ ਇਹਨਾਂ ਦੇ ਸਿੰਗਲ ਟਰੈਕ ਗਾਣਿਆਂ ਦੇ ਵਿੱਚ, ਕਿਤੇ ਵੀ ਕਮੀ ਨਹੀਂ ਹੈਗੀ। ਇਹਨਾਂ ਨੂੰ ਕਮਲ ਹੀਰ ਬਹੁਤ ਪਸੰਦ। ਕੈਂਠੇ ਵਾਲਾ ਪੁੱਛੇ ਤੇਰਾ ਨਾਮ, ਉਹਨਾਂ ਨੇ ਗਾਇਆ ਨਹੀਂਗਾ। ਕੈਂਠੇ ਵਾਲੇ ਪੁੱਛੇ ਤੇਰਾ ਨਾਮ, ਉਹਨਾਂ ਨੇ ਪੁੱਛਿਆ ਮਿਸ ਕਰਤਾ ਇਹਨਾਂ ਨੇ ਗਾਣਾ ਗਾਇਆ ਨਹੀਂ। ਨਹੀਂ ਗਾਇਆ ਸੀ। ਕੈਂਠੇ ਵਾਲਾ ਪੁੱਛੇ ਤੇਰਾ ਨਾਮ ਗਾਇਆ ਸੀ।
ਕੁਲਵਿੰਦਰ ਕੌਰ ਜੀ, 2 ਸ਼ਬਦਾਂ 'ਚ ਦੱਸਣਾ ਹੋਵੇ ਕਿ ਇਸ ਗਾਇਕ ਤਿੱਕੜੀ ਨੇ ਕਿਹੋ ਜਿਹਾ ਉੱਥੇ ਪਰਫਾਰਮ ਕੀਤਾ? ਪੂਰਾ ਸੱਭਿਆਚਾਰਕ ਪਰਫਾਰਮ ਸੀਗਾ ਤੇ ਆਪਣੇ ਕਲਚਰ ਨਾਲ ਰਿਲੇਟਡ ਸੀ, ਬਹੁਤ ਵਧੀਆ ਸੀਗਾ ਜੀ। ਤੁਹਾਡਾ ਨਾਮ ਕੀ ਹੈ ਜੀ? ਜਸਰੀਤ। ਜਸਰੀਤ, ਤੁਹਾਨੂੰ ਜਿਹੜਾ ਉੱਥੇ ਪੰਜਾਬੀ 'ਚ ਗਾਉਂਦੇ ਸੀਗੇ ਤੁਹਾਨੂੰ ਸਮਝ ਲੱਗਦਾ ਸੀਗਾ? ਹਾਂਜੀ। ਉੱਥੋਂ ਕੀ ਸਮਝ ਲੱਗੀ ਤੁਹਾਨੂੰ, ਕੀ ਸਿੱਖਿਆ ਮਿਲੇ ਤੁਹਾਨੂੰ? ਡਾਂਸਿੰਗ ਐਂਡ ਕਿਵੇਂ ਸਿੰਗ ਕਰਦੇ ਆ। ਕੁਛ ਸਿੰਗ ਕਰਕੇ ਦਿਖਾਓਗੇ ਨਾ ਤਿੰਨਾਂ ਭਰਾਵਾਂ ਦਾ? ਕੁਝ ਵੀ ਕੋਈ ਲਾਈਨ ਚੇਤੇ ਹੋਵੇ ਜਾਂ ਕੁਝ ਵੀ? ਨਹੀਂ, ਚਿੱਤਾ ਨਹੀਂ ਹੈਗਾ ਕੁਛ। ਪਰ ਉੱਦਾਂ ਚੰਗੇ ਲੱਗਦੇ ਆ ਹੈ। ਤੇ ਅਗਰ ਮੈਂ ਤੁਹਾਡੇ ਕੋਲੋਂ ਪੁੱਛਾਂ ਕਿ ਤੁਸੀਂ ਆਪਣੇ ਬੱਚੇ ਦੇ ਨਾਲ ਇੱਥੇ ਆਏ ਹੋ, ਗਾਇਕੀ ਨੂੰ ਅਗਰ ਛੱਡ ਦਈਏ, ਇਹਨਾਂ ਪੰਜਾਬੀ ਗਾਇਕੀ ਦੇ ਕੌਂਸਰਟ ਦੇ ਵਿੱਚ, ਸ਼ੋਆਂ ਦੇ ਵਿੱਚ, ਇਸ ਤੋਂ ਇਲਾਵਾ ਤੁਸੀਂ ਕੀ ਲੈ ਕੇ ਚੱਲਦੇ ਹੋ? ਅਸੀਂ ਆਪਣਾ ਸੱਭਿਆਚਾਰ ਲੈ ਕੇ ਚੱਲੇ ਹਾਂ, ਆਪਣਾ ਭਾਈਚਾਰਾ ਬੱਚਿਆਂ ਨੂੰ ਦਿਖਾ ਰਹੇ ਹਾਂ, ਆਪਣਾ ਫੂਡ ਦੇ ਨਾਲ, ਆਪਣੇ ਕਲਚਰ ਦੇ ਨਾਲ ਟੱਚ ਕਰਵਾ ਰਹੇ ਹਾਂ ਆਪਣੇ ਬੱਚਿਆਂ ਨੂੰ। ਆਪਣੇ ਆਲਮੋਸਟ ਸਕੂਲਾਂ ਦੇ ਵਿੱਚ ਗੋਰੇ ਹੁੰਦੇ ਆ, ਇੱਥੇ ਆਉਂਦੇ ਆ ਤਾਂ ਸਾਰੇ ਪੰਜਾਬੀ ਹੁੰਦੇ ਆ, ਤਾਂ ਇਹਨਾਂ ਨੂੰ ਬਹੁਤ ਵਧੀਆ ਲੱਗਦਾ ਵਾ, ਆਪਣਾ ਸੱਭਿਆਚਾਰ ਪਤਾ ਲੱਗਦਾ, ਪਹਿਰਾਵਾ ਬੱਚਿਆਂ ਦਾ ਪਤਾ ਲੱਗਦਾ ਵਾ। ਹਾਂਜੀ। ਤੇ ਤੁਸੀਂ ਯਕੀਨਨ ਕਿਸਮਤ ਟੇਸਟ ਇੰਡੀਅਨ ਸਟਰੀਟ ਫੂਡ ਦੇ ਲਾਗੇ ਖੜੇ ਹੋ, ਕਿੱਦਾਂ ਦਾ ਲੱਗਾ ਫੂਡ ਇਹਨਾਂ ਦਾ? ਇਹਨਾਂ ਦਾ ਫੂਡ ਬਹੁਤ ਵਧੀਆ ਸੀਗਾ, ਚਾਪ ਵਧੀਆ ਸੀਗੀ ਤੇ ਗੋਲਗੱਪੇ ਵੀ ਬਹੁਤ ਜ਼ਿਆਦਾ ਸਵਾਦ ਸੀ। ਜਿਸ ਹਿਸਾਬ ਨਾਲ ਤੁਸੀਂ ਨਾ 2-3 ਚੀਜ਼ਾਂ ਗਣਾਈਆਂ, ਫਿਰ ਪੱਕਾ ਇਹਨਾਂ ਨੇ ਕੋਈ ਨਾ ਕੋਈ ਫ੍ਰੀ ਵੀ ਤੁਹਾਨੂੰ ਦਿੱਤਾ ਹੋਣਾ। ਨਹੀਂ ਜੀ, ਅਸੀਂ ਸਾਰਾ ਪੇ ਕਰਕੇ ਖਾਧਾ, ਪਰ ਬਹੁਤ ਜ਼ਿਆਦਾ ਯੰਮੀ ਸੀਗਾ। ਲਓ ਜੀ, ਆਪਾਂ ਚੱਲ ਗੱਲ ਕਰਦੇ ਹਾਂ ਰਾਜੀਵ ਰਾਣਾ ਜੀ ਉਹਨਾਂ ਦੇ ਨਾਲ। ਕੜਾਈਆਂ ਕੜੂਈਆਂ ਤੇ ਕਾਫੀ ਘੰਟਿਆਂ ਤੋਂ ਲੱਗੇ ਹੋਏ ਸੀ। ਹੁਣ ਤਾਂ ਵੈਸੇ ਮੇਲਾ ਖਿੰਡ ਕੇ ਆਇਆ, ਲੋਕ ਜਾ ਚੁੱਕੇ ਨੇ, ਪਰ ਫਿਰ ਵੀ ਕੁਛ ਨਾ ਕੁਛ ਫੂਡ ਇਹ ਸਰਵ ਕਰ ਰਹੇ ਨੇ। ਰਾਜੀਵ ਜੀ, ਕਿਹੋ ਜਿਹਾ ਰਿਹਾ ਦਿਨ ਅੱਜ? ਬਹੁਤ ਵਧੀਆ ਭਾਜੀ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਇੰਡੋ ਟੀਵੀ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸਟਾਲ ਤੇ ਆਏ ਜੀ, ਬਹੁਤ ਬਹੁਤ ਸ਼ੁਕਰੀਆ ਸਰ। ਤੇ ਆਵਾਜ਼ਾਂ ਸੁਣਦੀਆਂ ਸੀਗੀਆਂ ਲੋਕਾਂ ਦੀਆਂ, ਅੰਦਰ ਲਲਕਾਰੇ ਪੈਂਦੇ ਸੀਗੇ, ਬੜਾ ਫਨ ਕਰ ਰਹੇ ਸੀਗੇ ਭਾਜੀ। ਸਾਡੀ ਇਹੀ ਹੁੰਦਾ ਕਿ ਅਸੀਂ ਲੋਕਾਂ ਨੂੰ ਵਧੀਆ ਫੂਡ ਤੇ ਫਰੈਸ਼ ਫੂਡ ਖਿਲਾ ਸਕੀਏ, ਤੇ ਸਾਨੂੰ ਇਹ ਨਹੀਂ ਹੁੰਦਾ ਕਿ ਸਾਨੂੰ ਇੱਕ ਸਿਰਫ ਪੰਜਾਬ ਦੀ ਜਿਹੜਾ ਪੰਜਾਬ ਵਾਲਾ ਮਾਹੌਲ ਲੋਕਾਂ ਨੂੰ ਦੇ ਸਕੀਏ ਅਸੀਂ। ਜੀ ਬਿਲਕੁਲ ਜੀ। ਹਾਂਜੀ, ਧੰਨਵਾਦ ਕਰਦੇ ਹਾਂ। ਗਾਹਾਂ ਵੀ ਚੱਲਦੇ ਹਾਂ, ਮਾਲਕਾਂ ਕੋਲ ਚੱਲਦੇ ਹਾਂ, ਮਾਲਕਾਂ ਦਾ ਜ਼ਿਆਦਾ ਜ਼ੋਰ ਲੱਗਾ ਹੁੰਦਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੇ ਇਹ ਆ ਸਾਡੇ ਨਾਲ, ਹਾਂਜੀ ਕੀ ਨਾਮ? ਰਵਿੰਦਰ ਸਿੰਘ ਮੇਰਾ ਨਾਮ। ਰਵਿੰਦਰ ਜੀ ਸਾਡੇ ਨਾਲ ਗੱਲਬਾਤ ਕਰ ਰਹੇ ਆ ਕਿਸਮਤ ਟੇਸਟ ਇੰਡੀਅਨ ਸਟਰੀਟ ਫੂਡ ਦੇ ਨਾਲ। ਰਵਿੰਦਰ ਜੀ, ਤੁਸੀਂ ਵੀ ਕਹਿ ਲਓ ਕਿ ਲੋਕਾਂ ਨੇ ਤਾਂ ਸਿਰਫ 3 ਘੰਟੇ ਦਾ ਪ੍ਰੋਗਰਾਮ ਦੇਖਣਾ ਹੋਣਾ ਤੇ ਵਿੱਚ ਵਿਚਾਲੇ ਖਾ ਵੀ ਜਾਣਾ ਆ। ਤੁਸੀਂ ਇਹ ਤਾਂ ਮਤਲਬ 3 ਘੰਟੇ ਪਹਿਲਾਂ ਆਏ ਹੋਵੋਗੇ, 3 ਘੰਟੇ ਇਹ ਲੱਗ ਗਏ ਤੇ 2 ਘੰਟੇ ਤੁਹਾਡਾ ਹੁਣ ਸਮਾਨ ਸਮੂਨ ਸਮੇਟਦੇ ਨੂੰ ਲੱਗ ਜਾਣਾ। ਚਮਚੇ ਚੁਮਚੇ ਲਗੋ ਕੇ ਰੱਖਿਓ, ਮੈਂ ਚੱਕ ਕੇ ਲੈ ਜਾਣਾ ਉਹਨਾਂ। ਤੇ ਕਿਹੋ ਜਿਹਾ ਰਿਹਾ ਦਿਨ? ਦਿਨ ਬਹੁਤ ਵਧੀਆ, ਦਿਨ ਬਹੁਤ ਵਧੀਆ। ਤੇ ਮੈਂ ਤੇ ਸਿਰਫ ਇਹ ਵੀ ਐਡ ਕਰਨਾ ਚਾਹੁੰਦਾ ਕਿ ਇਹ ਮੇਰੀ ਵਾਈਫ ਦਾ ਪੈਸ਼ਨ ਹੈ ਤੇ ਮੈਂ ਉਹਨੂੰ ਸਪੋਰਟ ਕਰ ਰਿਹਾ ਇਸ ਚੀਜ਼ ਨੂੰ ਕਿ ਉਹਨੇ ਥਰੂ ਪੈਸ਼ਨ ਇਹ ਕੰਮ ਸਟਾਰਟ ਕੀਤਾ ਜੀ। ਤੇ ਜਿਹੜੀ એનર્ਜੀ ਮੈਂ ਉਹ ਵੇਖਦਾ ਉਹਦੇ 'ਚ ਜਦੋਂ ਇਹ ਕੰਮ ਕਰਦੀ, ਨਾਟ ਲਾਈਕ ਜਸਟ ਕਿ ਪੈਸੇ ਕਮਾਉਣ ਖਾਤਰ ਨਹੀਂ, ਪਰ ਉਹਨੂੰ ਹੁੰਦਾ ਕਿ ਨਹੀਂ, ਮੈਂ ਜਿਹੜੀ ਚੀਜ਼ ਮੈਂ ਕਰ ਰਹੀ ਹਾਂ ਪੈਸ਼ਨੇਟਲੀ ਕਰਾਂ ਉਹਨੂੰ। ਤੇ ਮੈਨੂੰ ਉਹਦੀ ਇਹੀ એનર્ਜੀ ਲੈ ਕੇ ਕਿ ਮੈਂ ਚਾਹੇ ਆਪਣੀ ਬਾਕੀ ਕੰਮਾਂ ਦੇ ਨਾਲ ਉਹਦੀ ਵੀਕਐਂਡ ਤੇ ਜਦੋਂ ਇਹਦਾ ਸਟਾਰਟ ਹੁੰਦਾ ਤੇ ਪੂਰੀ ਆ। ਤੇ ਜਿੱਦਾਂ ਟਾਈਮ ਦੱਸਿਆ ਕਿ ਅਸੀਂ ਤਾਂ 2:30 ਵਜੇ ਦੇ ਆਏ ਆ ਤੇ ਰਾਤੀ 11 ਵਜੇ ਜਾਣਾ ਆ। ਤੇ ਜੀ ਬਿਲਕੁਲ, ਹਾਊ ਬਿਜ਼ੀ ਇਟ ਵਾਸ, ਕਿ ਕਿੱਦਾਂ ਸਾਰਾ ਉਹ ਟਾਈਮ ਲੰਘਿਆ ਕਿ ਬੈਕ ਜਿਹੜੀ। ਜੀ ਬਿਲਕੁਲ, ਸ਼ੁਕਰੀਆ ਕਰਦੇ ਹਾਂ ਤੁਹਾਡਾ ਕਿ ਤੁਸੀਂ, ਕਿਉਂਕਿ ਫੂਡ ਦਾ ਇੱਕ ਦਾ ਸਟਾਲ ਲੱਗਿਆ ਹੋਵੇ, ਖਾਸ ਕਰਕੇ ਇੰਡੀਅਨ ਕੌਂਸਰਟ ਦੇ ਵਿੱਚ, ਸ਼ੋਆਂ ਦੇ ਵਿੱਚ, ਅਗਰ ਇੰਡੀਅਨ ਫੂਡ ਉੱਥੇ ਮਿਲਦਾ ਹੋਵੇ ਤਾਂ ਕਹਿ ਲਓ ਵੀ 4 ਚੰਨ ਲੱਗ ਜਾਂਦੇ ਆ। ਤੇ ਉਹ ਤੁਸੀਂ ਲਾਏ ਨੇ, ਲੋਕ ਵੀ ਤੁਹਾਡੇ ਫੂਡ ਦੀ ਤਾਰੀਫ ਕਰਦੇ ਆ। ਕੋਈ ਸੁਨੇਹਾ ਅਗਰ ਕੋਈ ਦੇਣਾ ਹੋਵੇ? ਸੁਨੇਹਾ ਮੈਂ ਤਾਂ ਵੇਖੋ ਜੀ ਇਹ ਚਾਹੁੰਦਾ ਕਿ ਜਿੱਦਾਂ ਇੱਥੇ ਥੋੜ੍ਹੀ ਬਹੁਤ ਚੀਜ਼ ਤੁਸੀਂ ਵੀ ਵੇਖਿਆ ਕਿ ਹੁੱਲੜਬਾਜ਼ੀ ਇਨਵੋਲਵ ਹੁੰਦੀ ਹੈ, ਤੇ ਮੈਂ ਕਹਿੰਦਾ ਕਿ ਜੇ ਉਹ ਨਾ ਹੀ ਨਹੀਂ ਹੋਵੇ, ਕਿਉਂਕਿ ਜੇ ਫੈਮਿਲੀ ਇਵੈਂਟ ਹੈ ਤਾਂ ਉਹਨੂੰ ਫੈਮਿਲੀ ਇਵੈਂਟ 'ਚ ਹੀ ਰਹਿ ਜਾਵੇ ਤਾਂ ਆਈ ਥਿੰਕ ਦੈਟ ਵਿਲ ਬੀ ਬੈਟਰ। ਪਰ ਇਹ ਹੈਗਾ ਕਿ ਉਹ ਰਹਿ ਨਹੀਂ ਸਕਦੀਆਂ ਚੀਜ਼ਾਂ ਕਈ। ਮੈਂ ਉਹਨਾਂ ਨੂੰ ਮੈਂ ਵੀ ਕਹਿ ਦੂੰਗਾ ਕੋਈ ਉਹ ਫਰਕ ਨਹੀਂ ਪਾਊਗੀ ਗੱਲ ਨੂੰ। ਨਹੀਂ, ਕੋਈ ਗੱਲ ਨਹੀਂ, ਤੁਹਾਡਾ ਸੁਨੇਹਾ ਲਿਆ ਆ। ਟੀਵੀ ਦੇ ਉੱਪਰ ਜਦੋਂ ਵੀਡੀਓ ਆਏਗੀ ਤਾਂ ਉਹਦੇ ਵਿੱਚ ਇੱਕ ਸਾਰਥਕ ਸੁਨੇਹਾ ਜ਼ਰੂਰ ਜਾਏਗਾ। ਤੇ ਵੈਸੇ ਕਈ ਵਾਰ ਥੋੜ੍ਹਾ ਜਿਹਾ ਦੋਸ਼ ਉੱਦਾਂ ਮੱਥੇ ਲੱਗ ਜਾਂਦੇ ਆ ਕਿ ਪੰਜਾਬੀਆਂ ਦੇ ਕੌਂਸੈਂਟਰੇਟ ਥੋੜ੍ਹੀ ਜਿਹੀ ਇਹ ਹੁੱਲੜਬਾਜ਼ੀ ਚੱਲਦੀ ਆ। ਖੈਰ ਅੱਗੇ ਤੋਂ ਇੱਦਾਂ ਦੀਆਂ ਹੁੱਲੜਬਾਜ਼ੀਆਂ ਨਾ ਹੋਣ। ਖੈਰ ਇੰਨਾ ਵੀ ਨਹੀਂ ਹੋਇਆ, ਫਿਰ ਵੀ ਥੋੜ੍ਹਾ ਜਿਹਾ ਸ਼ੋਰ ਸ਼ਰਾਬਾ ਕਈ ਵਾਰ ਸਮੱਸਿਆਵਾਂ ਕਰ ਜਾਂਦਾ ਆ। ਭੈਣ ਜੀ ਦੇ ਨਾਲ ਵੀ ਥੋੜ੍ਹਾ ਜਿਹਾ ਰਾਬਤਾ ਬਣਾ ਹੀ ਲਈਏ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹੁਣ ਬਸ ਇਹ ਦੱਸ ਦਿਓ ਕਿਹੋ ਜਿਹਾ ਰਿਹਾ ਦਿਨ ਤੁਹਾਡਾ? ਬਹੁਤ ਵਧੀਆ ਜੀ। ਹਮੇਸ਼ਾ ਹੀ ਬਹੁਤ ਵਧੀਆ ਲੱਗਦਾ ਕਿ ਜਦੋਂ ਥਕਾਵਟ ਹਟ ਜਾਂਦੀ ਇੱਥੇ ਆ ਕੇ ਸਾਰੀ, ਜਦੋਂ ਤੁਸੀਂ ਸਾਰਿਆਂ ਨੂੰ ਮਿਲਦੇ ਆ, ਖੁਸ਼ ਹੋ ਕੇ ਗੱਲਾਂ ਕਰਦੇ ਆ, ਫੂਡ ਵਧੀਆ ਜਾ ਰਿਹਾ ਹੁੰਦਾ, ਤੁਹਾਨੂੰ ਆਟੋਮੈਟਿਕਲੀ ਤੁਹਾਨੂੰ ਪਤਾ ਕਿ ਜਿਹੜੇ ਬੰਦੇ ਨੇ ਐਫਰਟ ਲਾ ਕੇ ਕੰਮ ਕੀਤਾ ਹੁੰਦਾ ਜਿਸ ਕੰਮ ਲਈ, ਉਹ ਪੂਰਾ ਹੋ ਜਾਂਦਾ ਤੇ ਆਟੋਮੈਟਿਕਲੀ ਖੁਸ਼ੀ ਹੁੰਦੀ ਆ। ਜੀ ਬਿਲਕੁਲ ਜੀ, ਧੰਨਵਾਦ ਕਰਦੇ ਆ ਇਹਨਾਂ ਸਾਰੇ ਸਹਿਯੋਗੀਆਂ ਦਾ ਜੋ ਵੀ ਇਹਨਾਂ ਦੇ ਕਰਮੀ ਸੀਗੇ।
ਤੇ ਸ਼ੁਕਰੀਆ ਇਹਨਾਂ ਨੇ ਤਨਦੇਹੀ ਦੇ ਨਾਲ ਆਪਣੀ ਫੂਡ ਦੀ ਸੇਵਾ ਨਿਭਾਈ ਹੈ। ਠੀਕ ਹੈ, ਆਪਣੇ ਘੰਟੇ ਲਗਾਏ ਨੇ ਤੇ ਉਸ ਹਿਸਾਬ ਦੇ ਨਾਲ ਆਪਣਾ ਇਹਨਾਂ ਨੇ ਕਮਾਈ ਵੀ ਕਰਕੇ ਲੈ ਕੇ ਜਾਣੀ ਹੈ, ਪਰ ਕਮਾਈ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਤੁਹਾਨੂੰ ਔਨ ਦਾ ਸਪੌਟ ਪ੍ਰੋਗਰਾਮ ਦੇ ਵਿੱਚ ਪੂਰੇ ਪਰਿਵਾਰਾਂ ਨੂੰ ਭਾਰਤੀ ਖਾਣਾ ਮਿਲਿਆ ਔਰ ਵਧੀਆ ਢੰਗ ਨਾਲ ਪਰੋਸ ਕੇ ਮਿਲਿਆ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਸ਼ੁਕਰੀਆ ਜੀ। ਸੂਹੇ ਵਚੀਰੇ ਵਾਲਿਆ ਮੈਂ ਕਹਿਨੀਆ, ਸੂਹੇ ਵਚੀਰੇ ਵਾਲਿਆ ਮੈਂ ਕਹਿਨੀਆ, ਕਰ ਛਤਰੀ ਦੀ ਛਾਂ ਮੈਂ ਛਾਵੇਂ ਬੈਨੀਆ, ਕਰ ਛਤਰੀ ਦੀ ਛਾਂ ਮੈਂ ਛਾਵੇਂ ਬੈਨੀਆ। ਸੂਹੇ ਵਚੀਰੇ ਵਾਲਿਆ ਫੁੱਲ ਕਿਕਰਾਂ ਦੇ, ਸੂਹੇ ਵਚੀਰੇ ਵਾਲਿਆ ਫੁੱਲ ਕਿਕਰਾਂ ਦੇ, ਕਿਕਰਾਂ ਲਾਈ ਬਹਾਰ ਮੇਲੇ ਮਿੱਤਰਾਂ ਦੇ, ਕਿਕਰਾਂ ਲਾਈ ਬਹਾਰ ਮੇਲੇ ਮਿੱਤਰਾਂ ਦੇ।